ਪੰਜਾਬੀ ਰੇਡੀਓ ਦੇ ਵਾਸਤੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਤੁਸੀਂ ਜੀ ਪ੍ਰੋਗਰਾਮ ਖਬਰਸਾਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਤੇ ਅੱਜ ਦਿਨ ਐਤਵਾਰ ਫਰਵਰੀ 19 ਹੈ ਜੀ। ਤੇ ਕਰਾਂਗੇ ਸ਼ੁਰੂ ਪ੍ਰੋਗਰਾਮ। ਤੇ ਉਸ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਾਓ ਸਲਮਾ, ਸਰਬਜੀਤ ਸਿੰਘ ਚੋਕਰ ਟਰਲਿਕ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਗੱਲਬਾਤ ਕਰਦੇ ਹਾਂ ਆਪਾਂ, ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ, ਸਭ ਤੋਂ ਪਹਿਲਾਂ ਖਬਰ ਕਰਦੇ ਹਾਂ ਨਿਤੀਸ਼ ਕੁਮਾਰ ਦੀ। ਉਹ ਬਿਹਾਰ ਦੇ ਵਿੱਚ ਸਿੰਚੇਵਾਲ ਮਾਡਲ ਲਾਗੂ ਕਰਨਗੇ। ਇਹ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਹੋਰੀ ਇੱਥੇ ਆਏ ਸਨ ਜੀ ਇੱਕ ਦਿਨ ਦੌਰੇ ਦੇ ਉੱਤੇ। ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਵੇਈ ਨਦੀ ਦੀ ਹੋਈ ਸਫਾਈ ਆ ਉਹ ਦੇਖੀ, ਔਰ ਸਿੰਚੇਵਾਲ ਦੇ ਵਿੱਚ ਜਿਹੜਾ ਵਾਟਰ ਟਰੀਟਮੈਂਟ ਪਲਾਂਟ ਹੈ ਉਹਨੂੰ ਦੇਖਿਆ। ਇਹ ਇਕੱਲੇ ਨਹੀਂ ਸੰਧੀ ਆਏ, ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਮੰਤਰੀ ਮੰਡਲ ਦੇ ਵਿੱਚੋਂ ਔਰ ਕੁਝ ਆਫਿਸਰ ਜਿਹੜੇ ਉਹ ਨਾਲ ਲੈ ਕੇ ਆਏ ਸਨ, ਕਿਉਂਕਿ ਉਹਨਾਂ ਦਾ ਇਹ ਕਹਿਣਾ ਜੀ ਕਿ ਬਿਹਾਰ ਦੇ ਵਿੱਚ ਜਿਹੜੀ ਪਾਣੀ ਹੈ, ਜਿਹੜਾ ਗੰਦਾ ਪਾਣੀ, ਉਹਦੀ ਸਮੱਸਿਆ ਬਹੁਤ ਵੱਡੀ ਹੈ। ਔਰ ਇਹਨੂੰ ਜਿਹੜਾ ਜੀ ਫਸਲਾਂ ਦੇ ਵਾਸਤੇ ਮੁੜ ਕੇ ਕਿਵੇਂ ਵਰਤਣਾ, ਇਹ ਦੇਸੀ ਟਰੀਟਮੈਂਟ ਪਲਾਂਟ ਜਿਹੜਾ ਸਿੰਚੇਵਾਲ ਦੇ ਵਿੱਚ ਲੱਗਿਆ ਹੋਇਆ, ਉਹਨੂੰ ਵੇਖ ਕੇ ਉਹ ਕਾਫੀ ਮੁਤਾਸਰ ਜਿਹੜਾ ਹੋਏ। ਔਰ ਉਹਨਾਂ ਨੇ ਇਹ ਕਿਹਾ ਕਿ ਬਿਹਾਰ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜਾ ਸਿੰਚੇਵਾਲ ਮਾਡਲ ਹੈ ਉਹਨੂੰ ਲਾਗੂ ਕੀਤਾ ਜਾਊਗਾ। ਵੈਸੇ ਇਹਨੂੰ ਜਿਹੜੇ ਕੇਂਦਰੀ ਮੰਤਰੀ ਨੇ ਵੀ ਪਹਿਲਾਂ ਜਿਹੜਾ ਉਹ ਅਪਣਾਇਆ ਸੀਗਾ, ਉਹ ਕਿੱਥੇ ਗੱਲ ਗਈ ਇਹ ਨਹੀਂ ਜਿਹੜਾ ਜੀ ਪਤਾ, ਪਰ ਮੈਂ ਇਹ ਜ਼ਰੂਰ ਦੱਸ ਦੇਵਾਂ ਕਿ ਕਈ ਸੂਬੇ ਨੇ ਜਿਨ੍ਹਾਂ ਨੇ ਇਸ ਮਾਡਲ ਨੂੰ ਅਪਣਾਉਣ ਦੀ ਗੱਲ ਕੀਤੀ ਹੈ, ਐਕਸੈਪਟ ਪੰਜਾਬ ਸਰਕਾਰ ਨੇ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਕੁਝ ਵੀ ਜਿਹੜਾ ਉਹ ਨਹੀਂ ਕੀਤਾ। ਹਾਂ, ਕੁਝ ਥਾਵਾਂ ਦੇ ਉੱਤੇ ਜਿਹੜਾ ਜੀ ਸਿੰਚੇਵਾਲ ਹੋਰਾਂ ਦੀ ਮਦਦ ਦੇ ਨਾਲ ਇਹ ਜਿਹੜੇ ਟਰੀਟਮੈਂਟ ਪਲਾਂਟ ਨੇ ਉਹ ਸਫਲਤਾ ਦੇ ਨਾਲ ਦੇਸੀ ਜੁਗਾੜ ਵਾਲੇ ਇਹ ਚੱਲ ਜ਼ਰੂਰ ਰਹੇ ਨੇ, ਜਿਹਦੇ ਵਿੱਚੋਂ ਇੱਕ ਪਿੰਡ ਚੱਕਰ ਜਿਹੜਾ ਜੀ ਉਹ ਕਿਹਾ ਜਾ ਸਕਦਾ, ਜਿੱਥੇ ਪਾਣੀ ਜਿਹੜਾ ਜੀ ਉਹਨੂੰ ਸਾਫ਼ ਕਰਨ ਤੋਂ ਬਾਅਦ ਫਸਲਾਂ ਲਈ ਵਰਤਿਆ ਜਾਂਦਾ। ਔਰ ਇਹ ਜਿਹੜਾ ਪਾਣੀ ਹੈ ਇਹਦੇ ਨਾਲ ਔਰਗੈਨਿਕ ਖੇਤੀ ਜਿਹੜੀ ਆ ਉਹ ਹੁੰਦੀ ਹੈ। ਜਿਹੜੇ ਨਿਤੀਸ਼ ਕੁਮਾਰ ਨੇ ਜੀ ਉਹਨਾਂ ਦਾ ਇੱਥੇ ਆਉਣ ਦੇ ਉੱਤੇ ਜਿਹੜਾ ਜੀ, ਕਿਉਂਕਿ ਉਹ ਗਏ ਜੀ ਦਰਬਾਰ ਸਾਹਿਬ, ਉੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਨੇ ਸਨਮਾਨ ਕੀਤਾ ਉਹਨਾਂ ਦਾ ਜੀ। ਬਿਲਕੁਲ ਜੀ, ਸਫਾਈ ਤੇ ਜਿਹੜੀ ਉਹ ਹੋਣੀ ਚਾਹੀਦੀ, ਬਹੁਤ ਜ਼ਰੂਰੀ ਹੈ। ਤੇ ਅੱਗੇ ਆਪਾਂ ਦੋ ਸੂਬਿਆਂ ਦੀ ਗੱਲ ਕਰੀਏ, ਹਰਿਆਣਾ ਤੇ ਪੰਜਾਬ ਦੀ। ਉਹਨਾਂ ਦੇ ਵਿਚਾਲੇ ਪੋਲੀਟੀਕਲ ਲੀਡਰਾਂ ਵੱਲੋਂ ਜਿਹੜਾ ਖਿਚਾਓ ਆ ਉਹ ਬਣਾਇਆ ਜਾ ਰਿਹਾ, ਕੁਝ ਕਿਤੇ ਸਾਹਮਣੇ ਆ ਗਿਆ ਤੇ ਕੁਝ ਅੰਤਰਗਤੀ ਸ਼ਰਾਰਤਾਂ ਕਰ ਰਹੇ। ਦੇਖੋ, ਅਸਲ ਦੇ ਵਿੱਚ ਇਹਦੇ ਜਿਹੜਾ ਪਰਦੇ ਦੇ ਪਿੱਛੇ ਜਿਹੜੇ ਸੀਨ ਨੇ ਨਾ ਉਹ ਹੋਰ ਨੇ। ਮੂਹਰੇ ਤਾਂ ਸੀਨ ਇਹ ਆ ਰਹੇ ਆ ਕਿ 23 ਤਰੀਕ ਨੂੰ ਇਨੈਲੋ ਕਹਿੰਦੀ ਆ ਕਿ ਅਸੀਂ ਜਿਹੜਾ ਦੀ ਜਾ ਕੇ ਨਹਿਰ ਦੀ ਪਟਾਈ ਜਿਹੜੀ ਆ ਉਹ ਸ਼ੁਰੂ ਕਰਨੀ ਹੈ ਕਪੂਰੀ ਤੋਂ। ਇੱਧਰ ਵੀ ਹੈਗੇ ਆ ਕੁਝ ਤੱਤੇ ਜਿਨ੍ਹਾਂ ਨੂੰ ਉਹਨਾਂ ਨੂੰ ਵੀ ਖਬਰਾਂ ਚਾਹੀਦੀਆਂ ਸੀਗੀਆਂ ਜੀ, ਕੁਝ ਸਮੇਂ ਤੋਂ ਖਬਰਾਂ ਤੋਂ ਗਾਇਬ ਸਨ ਕਿ ਖਬਰਾਂ ਮਿਲ ਸਕਦੀਆਂ ਨੇ, ਤਾਂ ਉਹਨਾਂ ਨੇ ਵੀ ਇਸ ਪਾਸੇ ਜਿਹੜਾ ਜੀ ਉਹ ਰੌਲਾ ਰੱਪਾ ਪਾਉਣਾ ਸ਼ੁਰੂ ਕਰਤਾ। ਇਨੈਲੋ ਅਸਲ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਹਾਸ਼ੀਏ ਦੇ ਉੱਤੇ ਜਿਹੜੀ ਆ ਉਹ ਜਾ ਰਹੀ ਹੈ, ਤੇ ਉਹਨੂੰ ਇਸ ਤਰ੍ਹਾਂ ਦਾ ਇਸ਼ੂ ਚਾਹੀਦਾ ਜਿਹਦੇ ਨਾਲ ਉਹ ਲੱਗੇ ਕਿ ਉਹ ਹਰਿਆਣੇ ਦੇ ਲੋਕਾਂ ਦੀ ਗੱਲ ਕਰ ਰਹੀ ਹੈ, ਤੇ ਉਹਨੂੰ ਇਹ SYL ਵਾਲਾ ਮੁੱਦਾ ਜਿਹੜਾ ਜੀ ਉਹ ਵਾਹਵਾ ਉਹਦਾ ਮਨ ਭਾਉਂਦਾ ਮੁੱਦਾ ਬਣ ਗਿਆ। ਇੱਕ ਦੂਜਾ ਇਹਦਾ ਕਾਰਨ ਜਿਹੜਾ ਜੀ ਇਹ ਵੀ ਹੈ ਕਿ ਜਿਨ੍ਹਾਂ ਦੇ ਉਹ ਪੱਗਵਟ ਭਰਾ ਨੇ ਉਹਨਾਂ ਨੂੰ ਵੀ ਇਹ ਲੱਗਦਾ ਕਿ ਚੋਣਾਂ ਦੇ ਵਿੱਚ ਜਿਹੜੀ ਆ ਜੀ ਉਹਨਾਂ ਦੀ ਜਿਹੜੀ ਜਿੱਤ ਹੋ ਸਕਣੀ ਅਸੰਭਵ ਲੱਗਦੀ ਹੈ, ਜਿਹਦੇ ਕਰਕੇ ਉਹਨਾਂ ਨੂੰ ਇਹ ਲੱਗਦਾ ਕਿ ਜੇ ਇਹ ਇਸ਼ੂ ਭਖਾ ਦਿੱਤਾ ਜਾਵੇ ਤਾਂ ਬੈਟਰ ਹੈ। ਤੇ ਹੁਣ ਜਿਹੜਾ ਜੀ ਇਹ ਇਸ਼ੂ ਭਖ ਵੀ ਪਿਆ, ਔਰ ਦੋ ਧਿਰਾਂ ਜਿਹੜੀਆਂ ਦੀ ਉਹ ਆਮੋ ਸਾਹਮਣੇ ਨੇ। ਜਿਹੜੀ ਪੁਲਿਸ ਹੈ, ਪੰਜਾਬ ਦੀ ਪੁਲਿਸ ਜੋ ਉਹ ਕਰ ਸਕਦੀ ਹੈ ਜੀ ਉਹ ਕਰ ਰਹੀ ਆ। ਉਹਨੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਜੀ ਉਹ ਪੁਲਿਸ ਦੀ ਨਫਰੀ ਵਧਾਈ ਹੈ ਕਪੂਰੀ, ਔਰ ਜਿਹੜਾ ਸ਼ੰਭੂ ਦੇ ਵਿੱਚ ਘੱਗਰ ਦੇ ਨਾਲ ਜਿਹੜੀ ਲੱਗਦੀ ਹੈ ਜੀ ਉੱਥੇ ਕੰਧ ਬਣਾ ਦਿੱਤੀ ਗਈ ਹੈ 6-6 ਫੁੱਟ ਉੱਚੀ, ਤਾਂ ਕਿ ਇਸ ਪਾਸੇ ਵੱਲ ਜਿਹੜਾ ਜੀ ਉਹ ਆ ਨਾ ਸਕਣ। ਉਹਨਾਂ ਨੂੰ ਰੋਕਣ ਦੇ ਵਾਸਤੇ ਅੰਬਾਲਾ ਪੁਲਿਸ ਤੇ ਪਟਿਆਲਾ ਪੁਲਿਸ ਜਿਹੜੀ ਹੈ ਜੀ ਉਹ ਆਪਸ ਦੇ ਵਿੱਚ ਕੰਮ ਜਿਹੜਾ ਉਹ ਕਰ ਰਹੀ ਹੈ। ਦੇਖੋ, ਜਿਹੜੀਆਂ ਡਾਇਰੈਕਸ਼ਨਸ ਨੇ ਇਹੋ ਜਿਹੇ ਸਮੇਂ ਦੇ ਉੱਤੇ ਦੇਣੀਆਂ ਹੁੰਦੀਆਂ ਸਰਕਾਰ ਨੇ। ਸਰਕਾਰ ਜਿਹੜੀ ਹੈ ਜੀ ਉਹ ਇਸ ਵੇਲੇ ਚੋਣ ਕਮਿਸ਼ਨ ਦੇ ਹੱਥਾਂ ਦੇ ਵਿੱਚ ਹੈ। ਜਿਹੜੀ ਕਾਰਜਕਾਰੀ ਸਰਕਾਰ ਹੈ, ਕੇਅਰ ਟੇਕਰ ਸਰਕਾਰ ਹੈ, ਨਾ ਉਹਦੇ ਮੁੱਖ ਮੰਤਰੀ ਨੇ ਇੱਥੇ
ਨਾ ਡਿਪਟੀ ਮੁੱਖ ਮੰਤਰੀ ਨੇ, ਦੋਨੋਂ ਬੈਠੇ ਆ ਜੀ ਅਮਰੀਕਾ ਦੇ ਵਿੱਚ। ਉਹਨਾਂ ਨੇ ਕੁਝ ਡਾਇਰੈਕਸ਼ਨ ਜਿਹੜੀ ਉਹ ਦੇਣੀ ਹੁੰਦੀ ਹੈ। ਡਾਇਰੈਕਸ਼ਨ ਕੀ ਬਣਦੀ ਸੀਗੀ, ਇਹਦਾ ਟੈਕਨੀਕਲ ਡਾਇਰੈਕਸ਼ਨ ਤਾਂ ਇਹ ਬਣਦੀ ਸੀਗੀ ਕਿ ਤੁਰੰਤ ਜਿੱਦਣ ਦਾ ਇਹਨਾਂ ਨੇ ਐਲਾਨ ਕੀਤਾ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਂਦੀ ਹੈ ਆਪਣੇ ਵਕੀਲਾਂ ਦੇ ਨਾਲ। ਜੇ ਸੁਪਰੀਮ ਕੋਰਟ ਨੇ ਇਹਦੇ ਉੱਤੇ ਸਟੇਟਸ ਕੋ ਜਿਹੜਾ ਜੀ ਉਹ ਲਾਇਆ ਹੋਇਆ ਤਾਂ ਉਹ ਸਟੇਟਸ ਕੋ ਪੰਜਾਬ ਦੇ ਵਾਸਤੇ ਨਹੀਂਗਾ, ਪੰਜਾਬ ਹਰਿਆਣਾ ਦੋਨਾਂ ਦੇ ਵਾਸਤੇ ਹੈ। ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਕੋਈ ਵੀ ਆਉਣ ਤੋਂ ਪਹਿਲਾਂ ਜਾਂ ਸਟੇਟਸ ਕੋ ਦੇ ਉੱਤੇ ਇਨੈਲੋ ਵਾਲੇ ਜਿਹੜੇ ਆ ਜੀ ਉਹ ਕਿਵੇਂ ਆ ਕੇ ਉੱਥੇ ਇਹਦੀ ਖੁਦਾਈ ਜਿਹੜੀ ਆ ਉਹ ਸਟਾਰਟ ਕਰ ਸਕਦੇ ਆ, ਕਿਉਂਕਿ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਹੋਏ ਆ। ਪਰ ਇਹ ਜਿਹੜਾ ਟੈਕਨੀਕਲ ਪੁਆਇੰਟ ਆ, ਜਿਹੜਾ ਕਾਨੂੰਨੀ ਪੁਆਇੰਟ ਆ, ਇਸ ਦੇ ਉੱਤੇ ਡਾਇਰੈਕਸ਼ਨ ਜਿਹਨਾਂ ਨੇ ਦੇਣੀ ਹੁੰਦੀ ਹੈ ਜੀ ਉਹ ਹੋਰਡਿੰਗਸ ਤਾਂ ਬਹੁਤ ਵੱਡੇ ਵੱਡੇ ਲੱਗੇ ਸੀ ਕਿ ਮੈਂ ਕੋਈ ਵੀ ਕੁਰਬਾਨੀ ਜਿਹੜੀ ਹੈ ਜੀ ਉਹ ਦੇ ਦੂੰਗਾ। ਤੇ ਇੱਕ ਪਹਿਲਾ ਬਿਆਨ ਇਹ ਵੀ ਆਉਂਦਾ ਸੀ ਵੀ ਪਹਿਲੀ ਡਾਂਗ ਮੈਂ ਚੁੱਕੂ। ਉਹ ਡਾਂਗਾ ਚੁੱਕਣ ਵਾਲੇ, ਕੁਰਬਾਨੀ ਦੇਣ ਵਾਲੇ ਜਿਹੜੇ ਆ ਜੀ ਉਹ ਸ਼ਾਂਤ ਬੈਠੇ ਆ, ਉਹਨਾਂ ਦੇ ਵੱਲੋਂ ਕੋਈ ਬਿਆਨ ਇਹਦੇ ਉੱਤੇ ਜਿਹੜਾ ਜੀ ਉਹ ਨਹੀਂ ਆ ਰਿਹਾ। ਬਿਲਕੁਲ ਜੀ, ਅੰਤਰਗਤੀ ਜਿਹੜਾ ਉਹ ਬੜਾ ਕੁਝ ਹੋ ਰਿਹਾ ਆ। ਤੇ ਅੱਗੇ ਆਪਾਂ ਜਾਟ ਅੰਦੋਲਨ ਦੀ ਕਈ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ ਤੇ ਉਹ ਕਈ ਕੁਝ ਹੀ ਉਹਨਾਂ ਨੇ ਕਰ ਕੇ ਜੀ ਦੇਖ ਲਿਆ, ਪਰ ਮਸਲਾ ਬਹੁਤਾ ਇੰਨਾ ਭਖਿਆ ਨਹੀਂਗਾ। ਤਾਂ ਫਿਰ ਵੀ ਉਹਨਾਂ ਦਾ ਜਿਹੜਾ ਅਗਲਾ ਪੜਾਅ ਹੋਊਗਾ ਉਹ ਪਾਰਲੀਮੈਂਟ ਘੇਰਨਗੇ ਜੀ। ਐਕਚੁਅਲੀ ਬਹੁਤ ਸਾਰੇ ਲਿਸਨਰ ਨੇ ਜੀ ਪੰਜਾਬੀ ਰੇਡੀਓ USA ਦੇ, ਉਹਨਾਂ ਦੇ ਕੰਟੀਨਿਊਸ ਮੈਸੇਜ ਜਿਹੜੇ ਆ ਜੀ ਉਹ ਆਉਂਦੇ ਆ ਕਿ ਉਹਨਾਂ ਦੇ ਰਿਸ਼ਤੇਦਾਰਾਂ ਨੇ ਆਉਣਾ, ਉਹ ਆਪ ਆ ਰਹੇ ਨੇ ਕਿ ਹਾਈਵੇ ਦੇ ਉੱਤੇ ਜਿਹੜੀ ਆ ਜੀ ਉਹ ਕੀ ਸਥਿਤੀ ਹੈ, ਕਿਉਂਕਿ ਸਭ ਨੇ ਹਰਿਆਣਾ ਕ੍ਰੋਸ ਕਰਨਾ। ਮੈਂ ਫਿਰ ਇੱਕ ਵਾਰੀ ਦੱਸ ਦਵਾਂ ਜੀ, ਸਮੂਹਕ ਰੂਪ ਦੇ ਵਿੱਚ ਹੀ, ਬਜਾਏ ਇਹਦੇ ਕਿ ਤੁਸੀਂ ਪਰਸਨਲ ਮੈਸੇਜ ਜਿਹੜਾ ਜੀ ਉਹ ਕਰੋ, ਕਿ ਕੋਈ ਸਮੱਸਿਆ ਜਿਹੜੀ ਆ ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਨਹੀਂ ਹੈਗੀ ਕਿਸੇ ਕਿਸਮ ਦੀ। ਉਹਦੇ ਉੱਤੇ ਕਾਫੀ ਜਿਹੜੀ ਉਹ ਸਿਕਿਉਰਿਟੀ ਦੇ ਇੰਤਜ਼ਾਮ ਵੀ ਕੀਤੇ ਹੋਏ ਨੇ। ਔਰ ਜਿਹੜੇ ਇੱਕ ਸੁਨੇਹਾ ਆਪਾਂ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਦੇ ਰਹੇ ਹਾਂ ਉਹ ਫੇਰ ਦੇ ਦਈਏ ਕਿ ਇੱਕ ਤਾਂ ਇਹ ਜੀ ਕਿ ਇੱਥੇ ਰੁਕਣਾ ਨਾ ਜੀ, ਤੋ ਬੈਟਰ ਇਹ ਆ ਉਹਨੂੰ ਕ੍ਰੋਸ ਕਰ ਲੈਣਾ ਬਿਨਾਂ ਰੋਕੇ ਤੋਂ। ਔਰ ਦੂਸਰਾ ਇਹ ਕਿ ਜਿਹੜੇ ਬਦਲਵੇਂ ਰੂਟ ਅਕਸਰ ਟੈਕਸੀਆਂ ਵਾਲੇ ਜਿਹੜੇ ਆ ਨਾ ਜੀ ਉਹ ਕੁਛ ਆਪਣਾ ਪੈਟਰੋਲ ਡੀਜ਼ਲ ਬਚਾਉਣ ਦੇ ਮਾਰੇ ਤੇ ਕੁਛ ਟੋਲ ਬਚਾਉਣ ਦੇ ਮਾਰੇ ਜਿਹੜਾ ਜੀ ਉਹ ਬਦਲਵੇਂ ਰੂਟ ਜਿਹੜੇ ਆ ਉਹ ਲੈ ਲੈਂਦੇ ਆ। ਜਾਂ ਜੇ ਮੰਨ ਲਓ ਤੁਸੀਂ ਮੋਗੇ ਵਾਲੀ ਸਾਈਡ ਨੂੰ ਜਾਣਾ ਤੇ ਉਹ ਪਾਤੜਾ ਰੋਹਤਕ ਥਾਣੀ ਜਿਹੜਾ ਜਾਂਦੇ ਆ, ਉਹਨਾਂ ਰੂਟ ਨੂੰ ਅਵੋਇਡ ਕੀਤਾ ਜਾਵੇ। ਨੈਸ਼ਨਲ ਹਾਈਵੇ 1 ਨੰਬਰ ਜਿਹੜਾ ਜੀ ਆਉਂਦਾ ਜਿਹੜਾ ਉਹਨੂੰ ਹੀ ਵਰਤੋਂ ਦੇ ਵਿੱਚ ਜਿਹੜਾ ਉਹ ਲਿਆਂਦਾ ਜਾਵੇ। ਇਹ ਉਹ ਜਿਹੜੀ ਬੈਟਰ ਆਪਸ਼ਨ ਹੈ, ਉਹਦੇ ਉੱਤੇ ਸੁਰੱਖਿਆ ਵੀ ਪੂਰੀ ਹੈ, ਕਿਸੇ ਕਿਸਮ ਦੀ ਕੋਈ ਸਮੱਸਿਆ ਜਿਹੜੀ ਆ ਉਹ ਹੈ ਨਹੀਂ ਗੀ। ਕਿਉਂਕਿ ਹਰਿਆਣੇ ਦੀ ਸਰਕਾਰ ਨੂੰ ਵੀ ਪਤਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਜੀ ਉਹ ਕਾਫੀ ਖਿਚਾਈ ਪਿਛਲੀ ਵਾਰੀਆਂ ਜਿਹੜੀਆਂ ਘਟਨਾਵਾਂ ਹੋਈਆਂ ਸੀ ਉਸ ਮਸਲੇ ਦੇ ਉੱਤੇ ਉਹਨਾਂ ਦੀ ਕੀਤੀ ਹੋਈ ਆ। ਉਧਰ ਜਿਹੜੇ ਜਾਟ ਨੇ ਹੁਣ ਉਹਨਾਂ ਨੇ ਇਹ ਕਿਹਾ ਜੀ ਕਿ 26 ਫਰਵਰੀ ਤੋਂ ਸੂਬੇ ਦੇ ਵਿੱਚ ਕਾਲਾ ਦਿਵਸ ਜਿਹੜਾ ਦੀ ਮਨਾਇਆ ਜਾਊਗਾ। 1 ਮਾਰਚ ਤੋਂ ਧਰਨਿਆਂ ਦੀ ਗਿਣਤੀ ਜਿਹੜੀ ਆ ਜੀ ਵਧਾਈ ਜਾਊਗੀ ਤੇ ਸੰਸਦ ਦੇ ਘਰਾਓ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਰੋਹਤਕ ਝੱਜਰ ਜਿਹੜਾ ਮੁੱਖ ਮਾਰਗ ਹੈ ਜੀ ਉਹਦੇ ਉੱਤੇ ਕੱਲ ਜਾਮ ਜ਼ਰੂਰ ਕੁਝ ਸਮਾਂ ਜਿਹੜਾ ਜੀ ਉਹ ਲੱਗਿਆ ਰਿਹਾ। ਉਧਰ ਜਿਹੜੀ ਸਰਕਾਰ ਹੈ ਉਹ ਕਹਿੰਦੀ ਹੈ ਕਿ ਜਾਟਾਂ ਦੀ ਜਿਹੜੀ ਕਮੇਟੀ ਆ ਉਹਦੇ ਨਾਲ ਨਿਰੰਤਰ ਗੱਲਬਾਤ ਜਿਹੜੀ ਆ ਜੀ ਉਹ ਸਾਡੀ ਜਾਰੀ ਹੈ ਤੇ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕੱਢ ਲਿਆ ਜਾਊਗਾ ਜੀ। ਤੇ ਅੱਗੇ ਆਪਾਂ ਪ੍ਰਧਾਨ ਮੰਤਰੀ ਦਫ਼ਤਰ ਦੀ ਜੇ ਗੱਲ ਕਰੀਏ, ਉਹ ਬਾਦਲ ਤੇ ਮੋਦੀ ਦੀਆਂ ਜਿੰਨੀਆਂ ਵੀ ਮੀਟਿੰਗਸ ਹੋਈਆਂ ਆ ਉਹਨਾਂ ਬਾਰੇ ਵੇਰਵੇ ਦੇਣ ਤੋਂ ਇਨਕਾਰੀ ਹੈ ਜੀ। ਤਾਂ ਜਿਹੜੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਜੀ ਉਹ ਜਾਣਕਾਰੀ ਇਹ ਮੰਗੀ ਗਈ ਸੀਗੀ। ਔਰ ਟੈਕਨੀਕਲ ਇਹਦਾ ਜਿਹੜਾ ਜੀ ਪੁਆਇੰਟ ਇਹ ਆ ਕਿ ਪ੍ਰਧਾਨ ਮੰਤਰੀ ਦੇ ਰਿਹਾਇਸ਼ ਜਾਂ ਦਫ਼ਤਰ ਦੇ ਉੱਤੇ ਦਾਖਲ ਹੋਣ ਵਾਲੇ ਹਰ ਬੰਦੇ ਦਾ ਨਾਮ, ਪਤਾ, ਸਮਾਂ ਜਿਹੜਾ ਜੀ ਉਹ ਨੋਟ ਕੀਤਾ ਜਾਂਦਾ। ਜਿਹੜਾ ਇਹ ਦਫ਼ਤਰ ਹੈ ਉਹ ਕਹਿੰਦਾ ਜੀ ਇਹ ਰੂਟੀਨ ਦੇ ਵਿੱਚ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ। ਹਰ ਬੰਦੇ ਨੂੰ ਜਿਹੜਾ ਜੀ ਉਹ ਸਮਾਂ ਲੈਣ ਦੀ ਜ਼ਰੂਰਤ ਨਹੀਂ ਹੈ। ਬਿਨਾਂ ਸਮਾਂ ਲਏ ਤੋਂ ਵੀ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਨੂੰ ਮਿਲਿਆ ਜਾ ਸਕਦਾ। ਚਲੋ ਜੇ ਬਿਨਾਂ ਸਮਾਂ ਲਏ ਤੋਂ ਮਿਲਿਆ ਜਾ ਸਕਦਾ ਹੈ, ਇਹ ਪੋਸੀਬਲ ਹੋ ਗਿਆ ਹੋਊਗਾ ਕਿ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਬਹੁਤ ਸਾਰੀਆਂ ਮੀਟਿੰਗਸ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਹੋਈਆਂ ਹੋਣ, ਪਰ ਉਹਦਾ ਕੋਈ ਵੇਰਵਾ ਤਾਂ ਜਿਹੜਾ ਜੀ ਉਹ ਰੱਖਿਆ ਜਾਂਦਾ, ਉਹਦਾ ਕੋਈ ਰਿਕਾਰਡ ਤਾਂ ਰੱਖਿਆ ਜਾਂਦਾ। ਇਹ ਜਿਹੜਾ ਰਿਕਾਰਡ ਹੈ ਜੀ ਇਹ ਦੇਣ ਤੋਂ ਇਨਕਾਰੀ ਹੈ ਜਿਹੜਾ ਪ੍ਰਧਾਨ ਮੰਤਰੀ ਦਾ ਦਫ਼ਤਰ। ਕਿ ਕਿੰਨੀ ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਮਿਲੇ ਨੇ ਤੇ ਉਹਨਾਂ ਨੇ ਕਿਹੜੇ ਇਸ਼ੂ ਨੇ ਜਿਹੜੇ ਉਹਨਾਂ ਦੇ ਕੋਲੇ ਪੰਜਾਬ ਦੇ ਸਬੰਧ ਦੇ ਵਿੱਚ ਉਠਾਏ ਨੇ। ਹਾਲਾਂਕਿ ਜਿਹੜਾ ਪੰਜਾਬ ਸਰਕਾਰ ਹੈ ਉਹਦੇ ਵਿਭਾਗ ਦੇ ਵੱਲੋਂ ਵੀ ਸਮੇਂ-ਸਮੇਂ ਤੇ ਕੁਝ ਫੋਟੋਆਂ ਜਿਹੜੀਆਂ ਜੀ ਉਹ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਨੇ ਲੋਕ ਸੰਪਰਕ ਦੇ ਵੱਲੋਂ ਵੱਖ-ਵੱਖ ਪੱਤਰਕਾਰਾਂ ਦੇ ਵਾਸਤੇ, ਜਿਹਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪ੍ਰਧਾਨ ਮੰਤਰੀ ਦੇ ਨਾਲ
ਮਿਲਣੀ ਦੀਆਂ ਫੋਟੋਆਂ ਜਿਹੜੀਆਂ ਦੀ ਉਹ ਹੁੰਦੀਆਂ ਨੇ, ਪਰ ਇਹਦੇ 'ਚ ਇਹ ਡਿਟੇਲ ਨਹੀਂ ਕਿਤੇ ਦੱਸੀ ਜਾਂਦੀ ਰਹੀ ਕਿ ਕਿਸ ਇਸ਼ੂ ਨੂੰ ਲੈ ਕੇ ਜਿਹੜੇ ਮੁੱਖ ਮੰਤਰੀ ਨੇ ਉਹ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਸੀਗੇ। ਉਧਰੋਂ ਜਿਹੜਾ ਪ੍ਰਧਾਨ ਮੰਤਰੀ ਦਫ਼ਤਰ ਆ ਜੀ ਉਹ ਵੀ ਇਨਕਾਰੀ ਆ ਇਸ ਗੱਲ ਨੂੰ ਲੈ ਕੇ ਕਿ ਇਦਾਂ ਦੀ ਕੋਈ ਡਿਟੇਲ ਜਿਹੜੀ ਆ ਜੀ ਉਹ ਨਹੀਂ ਦਿੱਤੀ ਜਾ ਸਕਦੀ। ਸ਼ਾਇਦ ਉਹਦਾ ਕਿਤੇ ਨਾ ਕਿਤੇ ਰੀਜ਼ਨ ਇਹ ਹੋ ਸਕਦਾ ਜੀ ਕਿ ਇੱਕ ਮੈਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਹੁੰਦੇ ਸਨ ਡਾਕਟਰ ਮਨਮੋਹਨ ਸਿੰਘ ਹੋਰੀ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਸਮਾਗਮ 'ਚ ਉਹ ਆਏ ਸਨ। ਸਮਾਗਮ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਸੀਗੇ ਤੇ ਉਹਨਾਂ ਨੇ ਐਕਚੁਅਲੀ ਕਿਹਾ ਕਿ ਸਾਡੇ ਮਸਲੇ ਬੜੇ ਨੇ ਤੇ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਨੇ ਬੋਲਦਿਆਂ ਹੋਇਆ ਇਹ ਗੱਲ ਆਖੀ ਸੀਗੀ, ਮੈਨੂੰ ਯਾਦ ਆ ਵਰਡ ਟੂ ਵਰਡ, ਕਿ ਮੈਨੂੰ ਮਿਲਣ ਤਾਂ ਬੜੀ ਵਾਰੀ ਆਏ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਪਰ ਇਹਨਾਂ ਨੇ ਮੇਰੇ ਨਾਲ ਕਦੀ ਪੰਜਾਬ ਦੇ ਮਸਲਿਆਂ ਦੇ ਬਾਰੇ ਖੁੱਲ੍ਹ ਕੇ ਗੱਲਬਾਤ ਹੀ ਨਹੀਂ ਕੀਤੀ। ਸੋ ਉਹਨਾਂ ਨੇ ਤਕਰੀਬਨ ਸਾਰਾ ਕੱਚਾ ਚਿੱਠਾ ਹੀ ਖੋਲਤਾ ਸੀ 2 ਲਾਈਨਾਂ ਦੇ ਵਿੱਚ। ਇਹ ਹੋ ਸਕਦਾ ਜੀ ਕਿ ਤਾਂ ਹੀ ਕਰਕੇ ਡਿਟੇਲ ਨਾ ਦਿੱਤੀ ਜਾਂਦੀ ਹੋਵੇ ਜੀ ਕਿ ਪਰਸਨਲ ਜਿਹੜੇ ਸਬਜੈਕਟ ਨੇ ਉਹਨਾਂ ਨੂੰ ਲੈ ਕੇ ਹੀ ਉਹ ਜ਼ਿਆਦਾ ਮਿਲਦੇ ਰਹੇ ਹੁਣ, ਪੰਜਾਬ ਦੇ ਮਸਲੇ ਵਿਚਾਰੇ ਹੀ ਨਾ ਗਏ ਹੁਣ, ਤਾਂ ਕਰਕੇ ਜਿਹੜਾ ਜੀ ਇਹਦੀ ਡਿਟੇਲ ਤੋਂ ਇਨਕਾਰੀ ਨੇ। ਨਹੀਂ ਤਾਂ ਅਦਰਵਾਈਜ਼ ਡਿਟੇਲ ਦੇਣ ਤੋਂ ਇਨਕਾਰੀ ਹੋਣਾ ਤਾਂ ਨਹੀਂ ਚਾਹੀਦਾ, ਕਿਉਂਕਿ ਜੇ ਉਹ ਐਜ਼ ਏ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਮਿਲੇ ਨੇ ਤੇ ਨਿਰਸੰਦੇਹ ਪੰਜਾਬ ਦੇ ਇਸ਼ੂਜ਼ ਨੂੰ ਲੈ ਕੇ ਹੀ ਮਿਲੇ ਹੋਣਗੇ। ਬਿਲਕੁਲ ਜੀ, ਆਪਾਂ ਨੂੰ ਪਤਾ ਸਾਰਿਆਂ ਨੂੰ ਕਿ ਇਸ਼ੂ ਕੀ ਸੀਗੇ, ਪੰਜਾਬ ਦੇ ਇਸ਼ੂ ਕਿੱਥੇ ਸੀਗੇ, ਘਰ ਦੇ ਇਸ਼ੂ ਨਹੀਂ ਮੁੱਕਦੇ ਸੀਗੇ। ਅੱਗੇ ਆਪਾਂ ਸੂਬੇ ਦੀਆਂ ਜੇਲ੍ਹਾਂ ਦੇ ਵਿੱਚੋਂ ਜਿਹੜੇ ਪੈਰੋਲ ਤੇ ਆਏ ਹੋਏ ਨੇ ਜੀ ਕੈਦੀ, ਉਹ 311 ਕੈਦੀ ਨੇ, ਉਹਨਾਂ ਦਾ ਕੋਈ ਥੋ ਪਤਾ ਨਹੀਂ। ਇਹ ਸੂਬੇ ਦੇ ਵਿੱਚ ਜਿਹੜੀਆਂ ਗੈਂਗਸਟਰ ਦੀਆਂ ਵਾਰਦਾਤਾਂ ਨੇ ਉਹ ਵੱਧ ਰਹੀਆਂ ਨੇ ਜੀ ਰੋਜ਼। ਇੱਕ ਲੁਧਿਆਣੇ ਦੇ ਵਿੱਚ ਜਿਹੜਾ ਦੀ ਗੈਂਗਸਟਰ ਸੁੱਖਾ, ਉਹਦਾ ਸਾਥੀ ਗ੍ਰਿਫਤਾਰ ਜਿਹੜਾ ਦੀ ਉਹ ਕੀਤਾ ਗਿਆ। ਇਸੇ ਤਰੀਕੇ ਦੇ ਨਾਲ ਕੁਝ ਹੋਰ ਗੈਂਗਸਟਰ ਜਿਹੜੇ ਨੇ ਜੀ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣ ਦੀ ਗੱਲ ਜਿਹੜੀ ਹੈ ਜੀ ਉਹ ਪੁਲਿਸ ਕਰ ਰਹੀ ਹੈ, ਪਰ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਹੈ, ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਹੈ, ਉਹਦੇ ਉੱਤੇ ਬੜੇ ਸਵਾਲ ਜਿਹੜੇ ਜੀ ਉਹ ਖੜੇ ਹੋ ਰਹੇ ਨੇ। ਸੂਬੇ ਦੀਆਂ 8 ਸੈਂਟਰਲ ਜੇਲ੍ਹਾਂ ਦੇ ਵਿੱਚੋਂ 103 ਕਤਲ ਕੇਸਾਂ ਦੇ ਕੈਦੀ, 139 ਨਸ਼ਾ ਤਸਕਰਾਂ ਸਣੇ 311 ਕੈਦੀ ਨੇ ਜਿਹੜੇ ਕਈ ਸਾਲਾਂ ਤੋਂ ਪੈਰੋਲ ਲੈ ਕੇ ਫਰਾਰ ਨੇ ਦੀ। ਔਰ ਸੂਚਨਾ ਜਿਹੜੀ RTI ਹੈ ਜੀ ਉਹਦੇ ਤਹਿਤ ਇਹ ਜਾਣਕਾਰੀ ਸਾਰੀ ਨਿਕਲੀ ਹੈ। ਕਾਗਜ਼ੀ ਖਾਨਾ ਪੂਰਤੀ ਤੋਂ ਬਿਨਾਂ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਕੈਦੀਆਂ ਨੂੰ ਫੜਨ ਲਈ ਕੁਝ ਵੀ ਨਹੀਂ ਕੀਤਾ ਜੀ। ਪੈਰੋਲ ਜੰਪ ਕਰਨ ਵਾਲਿਆਂ ਦੇ ਵਿੱਚ ਔਰਤਾਂ ਵੀ ਘੱਟ ਨਹੀਂ ਗਈਆਂ ਜੀ। ਲੁਧਿਆਣਾ ਕੇਂਦਰੀ ਜੇਲ੍ਹ ਦੇ ਵਿੱਚੋਂ 2 ਔਰਤਾਂ ਵੀ ਇਦਾਂ ਦੀਆਂ ਨੇ ਜਿਹੜੀਆਂ ਪੈਰੋਲ ਤੇ ਛੁੱਟੀ ਲੈ ਕੇ ਮੁੜ ਕੇ ਪੁਲਿਸ ਦੇ ਹੱਥੀ ਨਹੀਂ ਚੜੀਆਂ। ਇਹਨਾਂ ਫਰਾਰ ਕੈਦੀਆਂ ਦੇ ਵਿੱਚ 1999 ਤੋਂ ਹੁਣ ਤੱਕ ਦੇ ਕੈਦੀ ਸ਼ਾਮਲ ਨੇ। ਇਹਨਾਂ ਦੇ ਵਿੱਚ ਕਤਲ ਕੇਸ ਤੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਅਪਰਾਧੀ ਤੇ ਗੈਂਗਸਟਰ ਵੀ ਸ਼ਾਮਲ ਨੇ। ਜਿਹੜੇ ਇਹਦੇ ਵਿੱਚ ਇਹ ਦੱਸਿਆ ਗਿਆ ਜੀ ਕਿ 10 ਸੈਂਟਰਲ ਜੇਲ੍ਹਾਂ ਦੇ ਵਿੱਚੋਂ ਪੈਰੋਲ ਲੈ ਕੇ ਜਿਹੜੇ ਫਰਾਰ ਹੋਏ ਕੈਦੀਆਂ ਦੀ ਜਿਹੜੀ ਜਾਣਕਾਰੀ ਆ ਉਹਦੇ ਵਿੱਚ ਸਿਰਫ ਫਰੀਦਕੋਟ, ਸੰਗਰੂਰ, ਪਟਿਆਲਾ, ਕਪੂਰਥਲਾ, ਗੁਰਦਾਸਪੁਰ, ਨਾਭਾ, ਅੰਮ੍ਰਿਤਸਰ ਤੇ ਲੁਧਿਆਣਾ ਦੀਆਂ ਸੈਂਟਰਲ ਜੇਲ੍ਹਾਂ ਦੀ ਜਾਣਕਾਰੀ ਹੀ ਦਿੱਤੀ ਗਈ ਆ, ਬਾਕੀਆਂ ਦੀ ਨਹੀਂ। ਸ਼ਾਇਦ ਜੇ ਉਹ ਵੀ ਮਿਲ ਜਾਂਦੀ ਤੇ ਇਹ ਗਿਣਤੀ ਜਿਹੜੀ ਹੈ ਜੀ ਬਹੁਤ ਵੱਡੇ ਹੋ ਸਕਦੀ ਹੈ ਜਿਹੜੇ ਪੈਰੋਲ ਤੇ ਗਏ ਤੇ ਮੁੜ ਕੇ ਜਿਹੜਾ ਜੀ ਉਹ ਵਾਪਸ ਨਹੀਂ ਆਏ। ਇਹਦੇ ਵਿੱਚ ਕਤਲ ਦੇ ਕੇਸਾਂ ਵਾਲੇ, ਚੋਰੀ ਦੇ ਕੇਸਾਂ ਵਾਲੇ, ਡਾਕੇ ਦੇ ਕੇਸਾਂ ਵਾਲੇ ਜਿਹੜੇ ਆ ਜੀ ਉਹ ਹੈਗੇ ਨੇ। ਔਰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਜਿਹੜੀ ਹੈ ਜੀ ਇਹਨਾਂ ਨੂੰ ਸਜ਼ਾ ਹੋਈ ਸੀਗੀ ਜਿਹੜੇ ਪੈਰੋਲ ਤੇ ਆਏ ਤੇ ਮੁੜ ਕੇ ਵਾਪਸ ਜੇਲ੍ਹਾਂ ਦੇ ਵਿੱਚ ਨਹੀਂ ਗਏ। ਜੀ ਨਹੀਂ ਤਾਂ ਬਾਹਰ ਤੋਂ ਨਹੀਂ ਉਹ ਕੁਛ ਕਰਨਾ। ਤੇ ਅੱਗੇ ਆਪਾਂ BJP ਦੇ BJ ਸੰਪਲਾ ਦੀ ਜੇ ਗੱਲ ਕਰੀਏ, ਉਹਨਾਂ ਦੀ ਪ੍ਰਧਾਨਗੀ ਖਤਰੇ ਵਿੱਚ। ਚਲੀ ਜੀ, ਆਪਾਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਇੱਕ ਜਿਹੜੀ ਮੀਟਿੰਗ ਉਹਨਾਂ ਨੇ ਰੱਖੀ ਸੀ ਚੰਡੀਗੜ੍ਹ ਦੇ ਵਿੱਚ, ਉਹੀ ਬਹੁਤਾ ਕੁਝ ਕਹਿੰਦੀ ਆ। ਉਹਦੇ ਵਿੱਚ ਉਹਨਾਂ ਨੇ ਸੱਦਿਆ ਸੀਗਾ ਜੀ ਸਾਰੇ ਚੋਣ ਲੜਨ ਵਾਲਿਆਂ ਨੂੰ, ਡਿਸਟ੍ਰਿਕਟ ਪ੍ਰੈਜ਼ੀਡੈਂਟਸ ਨੂੰ, ਬੋਰਡਾਂ ਦੇ ਚੇਅਰਮੈਨਾਂ ਨੂੰ। ਨਾ ਕੋਈ ਚੋਣ ਲੜਨ ਵਾਲਾ ਗਿਆ, ਨਾ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਗਏ, ਨਾ ਬੋਰਡਾਂ ਦੇ ਚੇਅਰਮੈਨ ਗਏ। 15 ਕੁ ਮਿੰਟਾਂ ਦੇ ਵਿੱਚ ਜਿਹੜੀ ਹੈ ਜੀ ਉਹ ਮੀਟਿੰਗ ਗੋਲ ਕਰਕੇ ਵਿਜੇ ਸੰਪਲਾ ਹੋਰੀ ਜਿਹੜੇ ਜੀ ਉਹ ਇਹ ਕਹਿੰਦੇ ਚਲੇ ਗਏ ਮੀਟਿੰਗ 'ਚੋਂ ਕਿ ਥਕਾਵਟ ਬੜੀ ਹੋਈ ਆ ਚੋਣਾਂ ਦੀ, ਇਸ ਕਰਕੇ ਰੈਸਟ ਕਰਦੇ ਹੋਣੇ ਆ, ਕਰਕੇ ਜਿਹੜਾ ਜੀ ਉਹ ਨਹੀਂ ਆਏ। ਪਰ ਇਹ ਇੱਕ ਕਿਸਮ ਦੇ ਨਾਲ ਇਸ਼ਾਰਾ ਸੀਗਾ ਜੀ ਕਿ ਵਿਜੇ ਸੰਪਲਾ ਹੋਰਾਂ ਦੀ ਪ੍ਰਧਾਨਗੀ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਪਹਿਲਾਂ ਵੀ ਖੜੇ ਹੁੰਦੇ ਰਹੇ ਨੇ ਤੇ ਹੁਣ ਕੁਝ ਜ਼ਿਆਦਾ ਨੇ। ਚੋਣਾਂ ਤੋਂ ਐਨ ਪਹਿਲਾਂ ਉਹ ਕਿਉਂਕਿ ਆਪਣੇ ਕੁਝ ਖਾਸ ਬੰਦਿਆਂ ਨੂੰ ਉਮੀਦਵਾਰੀ ਜਿਹੜੀ ਹੈ ਜੀ ਉਹ ਦਿਵਾਉਣੀ ਚਾਹੁੰਦੇ ਸੀ, ਉਹ ਮਿਲੀ ਨਹੀਂ। ਉਦੋਂ ਕਨਸੂਆਂ ਇਹ ਵੀ ਆ ਗਈਆਂ ਸੀ ਕਿ ਸੰਪਲਾ ਸਾਹਿਬ ਜਿਹੜਾ ਜੀ ਉਹ ਅਸਤੀਫਾ ਦੇਣ ਦੇ ਰੌਂ ਦੇ ਵਿੱਚ ਨੇ, ਉਹ ਅਸਤੀਫਾ ਦੇ ਸਕਦੇ ਨੇ। ਏਦਾਂ ਹੋਇਆ ਨਹੀਂ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੌਮੀ ਪ੍ਰਧਾਨ ਨੇ ਅਮਿਤ ਸ਼ਾਹ ਹੋਰੀ, ਉਹਨਾਂ ਦੇ ਰਡਾਰ ਦੇ ਉੱਤੇ ਵਿਜੇ ਸੰਪਲਾ ਹੋਰੀ ਹੈਗੇ ਨੇ। ਸਿਰਫ ਨਤੀਜੇ ਜਿਹੜੇ ਆ ਉਹ ਉਡੀਕੇ ਜਾ ਰਹੇ ਨੇ
ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਕੋਈ ਬਹੁਤੀ ਖੈਰ ਜਿਹੜੀ ਆ ਉਹ ਇਹਨਾਂ ਵੋਟਾਂ ਦੇ ਵਿੱਚ ਪੈਂਦੀ ਨਜ਼ਰ ਨਹੀਂ ਆ ਰਹੀ। ਹਾਲਾਤ ਜਿਹੜੇ ਆ ਜੀ ਉਹ ਇਹ ਦੱਸ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਸ਼ਾਇਦ ਕੋਈ ਵੀ ਸੀਟ ਜਿਹੜੀ ਆ ਜੀ ਉਹ ਪੰਜਾਬ ਦੇ ਵਿੱਚੋਂ ਨਹੀਂ ਮਿਲੂਗੀ। ਇਹ ਕਿਹਾ ਜਾ ਰਿਹਾ ਜੀ ਕਿ ਇਹਦੀ ਗਾਜ ਜਿਹੜੀ ਆ ਉਹ ਸੰਪਲਾ ਹੋਰਾਂ ਦੇ ਉੱਤੇ ਪਹਿਲਾਂ ਜਿਹੜੀ ਉਹ ਡਿੱਗੂਗੀ ਔਰ ਉਹਨਾਂ ਦੀ ਪ੍ਰਧਾਨਗੀ ਜਿਹੜੀ ਪੰਜਾਬ ਪ੍ਰਧਾਨਗੀ ਆ ਉਹ ਖੁੱਸ ਸਕਦੀ ਹੈ। ਇਹ ਵੀ ਕਨਸੋਆਂ ਜਿਹੜੀਆਂ ਦੀ ਆ ਰਹੀਆਂ ਨੇ ਕਿ ਜਿਹੜੇ ਅਮਿਤ ਸ਼ਾਹ ਹੋਰੀ ਨੇ ਜੇ ਉਹਨਾਂ ਦੇ ਗੁੱਸੇ ਦਾ ਜ਼ਿਆਦਾ ਸ਼ਿਕਾਰ ਹੋ ਜਾਂਦੇ ਨੇ ਵਿਜੇ ਸਾਂਪਲਾ ਹੋਰੀ ਤਾਂ ਉਹਨਾਂ ਦੀ ਜਿਹੜਾ ਮੰਤਰੀਪਣ ਹੈ ਜਿਹੜਾ ਇੱਥੇ ਸੈਂਟਰ ਦੇ ਉਹ ਮਿਨਿਸਟਰ ਨੇ ਉਹ ਵੀ ਜਿਹੜੀ ਆ ਜੀ ਉਹ ਜਾ ਸਕਦੀ ਹੈ। ਸੋ ਭਾਰਤੀ ਜਨਤਾ ਪਾਰਟੀ ਇਹ ਜਿਹੜਾ ਭਾਂਡਾ ਆ ਪੰਜਾਬ ਚੋਣਾਂ ਦਾ ਉਹ ਕਿਸੇ ਨਾ ਕਿਸੇ ਸਿਰ ਭੰਨਣ ਦੇ ਵਾਸਤੇ ਤਕਰੀਬਨ ਤਿਆਰ ਬੈਠੀ ਹੈ ਜੀ ਤੇ ਉਹ ਇਹ ਜਿਹੜਾ ਜੀ ਭਾਂਡਾ ਭੰਨਿਆ ਜਾਊਗਾ ਸਾਂਪਲਾ ਹੋਰਾਂ ਦੇ ਸਿਰ ਤੇ ਜੀ। ਬਿਲਕੁਲ ਜੀ, ਚੋਣਾਂ ਦੇ ਵਿੱਚ ਬੀਜੇਪੀ ਦਾ ਕਦੀ ਕਿਤੇ ਨਾਂ ਹੀ ਨਹੀਂ ਸੁਣਿਆ ਕਿ ਇਹਨਾਂ ਨੇ ਕੁਛ ਕੀਤਾ ਆ ਪੰਜਾਬ ਦੇ ਵਿੱਚ, ਤੇ ਵੋਟਾਂ ਕਿੱਥੋਂ ਭਾਲਦੇ ਸੀਗੇ। ਅੱਗੇ ਆਪਾਂ ਡੇਰਾ ਪ੍ਰੇਮੀਆਂ ਦੀ ਗੱਲ ਕਰਦੇ ਹਾਂ, ਉਹਨਾਂ ਵਿੱਚ ਤੇ ਸਿੱਖਾਂ ਦੇ ਵਿਚਕਾਰ ਟਕਰਾਅ ਜੀ ਪਹਿਲਾਂ ਵੀ ਹੁੰਦਾ ਰਿਹਾ ਜੀ। ਹੁਣ ਇੰਨਾ ਜ਼ਰੂਰ ਹੈ ਕਿ ਸਰਸਾ ਵਾਲਿਆਂ ਦੀ ਜਿਹੜੀ ਹਮਾਇਤ ਲੈਣ ਤੋਂ ਬਾਅਦ ਜਿਹੜਾ ਅਕਾਲੀ ਦਲ ਹੈ ਜੀ ਉਦੋਂ ਬਾਅਦ ਤਾਂ ਇਹ ਲੱਗਿਆ ਸੀਗਾ ਵੀ ਜਿਹੜੇ ਅਕਾਲੀ ਦਲ ਤੇ ਪ੍ਰੇਮੀ ਭਾਈ ਭਾਈ ਹੋ ਗਏ, ਕਿਉਂਕਿ ਅਸਲ ਦੇ ਵਿੱਚ ਇਹ ਜਿਹੜੀ ਚੁੱਕ ਚੁਕਾ ਹੈ ਜੀ ਇਹ ਕਰਦੇ ਤਾਂ ਇਹੀ ਰਹੇ ਨੇ ਕਿ ਜਦੋਂ ਉਹਨੇ ਹਮਾਇਤ ਨਹੀਂ ਦਿੱਤੀ ਤੇ ਫਿਰ ਕਿਵੇਂ ਕੁੱਟ ਕਟਾਪਾ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਹੁੰਦਾ ਰਿਹਾ, ਨਾਮ ਚਰਚਾਵਾਂ ਕਿਵੇਂ ਰੋਕੀਆਂ ਜਾਂਦੀਆਂ ਰਹੀਆਂ ਨੇ ਉਹ ਸਭ ਨੂੰ ਪਤਾ। ਪਰ ਇੱਕ ਜਿਹੜੀ ਹੈ ਜੀ ਇਹ ਫਿਰ ਟਕਰਾਓ ਜਿਹੜਾ ਜੀ ਹੋਇਆ ਇਹ ਮਖੂ ਦੇ ਵਿੱਚ ਹੋਇਆ, ਜਿੱਥੇ ਨਾਮ ਚਰਚਾ ਦੇ ਵਾਸਤੇ ਆਏ ਜਿਹੜੇ ਡੇਰਾ ਪ੍ਰੇਮੀ ਸੀ ਉਹਨਾਂ ਨੂੰ ਇੱਕ ਸਿੱਖ ਜਥੇਬੰਦੀ ਨੇ ਜਿਹੜੀ ਉਹ ਰੋਕਣ ਦੀ ਕੋਸ਼ਿਸ਼ ਕੀਤੀ ਔਰ ਇਸ ਮਾਮਲੇ ਦੇ ਵਿੱਚ 37 ਬੰਦਿਆਂ ਦੇ ਖਿਲਾਫ ਜਿਹੜਾ ਜੀ ਉਹ ਪਰਚਾ ਦਰਜ ਕੀਤਾ ਗਿਆ। ਕੋਈ ਗ੍ਰਿਫਤਾਰੀ ਤਾਂ ਜਿਹੜੀ ਉਹ ਨਹੀਂ ਹੋਈ। ਇਹ ਗ੍ਰੀਨ ਫੋਰਸ ਹੈ ਜੀ, ਇਹਦੀ 15 ਮੈਂਬਰੀ ਜਿਹੜੀ ਕਮੇਟੀ ਹੈ ਇਹ ਜਿਹੜੀ ਸਰਸੇ ਵਾਲੇ ਡੇਰੇ ਦੀ ਹੈ ਜੀ ਇਹਨਾਂ ਦੀ ਤੇ ਇੱਕ ਏਕ ਨੂਰ ਫੌਜ ਜਿਹੜੀ ਹੈ ਜੀ ਇਹਨਾਂ ਦੇ ਵਿਚਾਲੇ ਇਹ ਜਿਹੜੀ ਤੂੰ ਮੈਂ ਸੀਗੀ ਜੀ ਉਹ ਕੁੱਟ ਕਟਾਪੇ ਤੱਕ ਜਿਹੜੀ ਸੀ ਉਹ ਪਹੁੰਚ ਗਈ। ਡੇਰਾ ਪ੍ਰੇਮੀਆਂ ਦੇ ਆਗੂਆਂ ਨੇ ਜਿਹੜਾ ਸੀਗਾ ਜੀ ਉਹ ਟੈਂਟ ਪੁੱਟ ਰਹੇ ਜਿਹੜੇ ਇਹ ਵਿਅਕਤੀ ਸੀਗੇ ਏਕ ਨੂਰ ਫੌਜ ਦੇ ਉਹਨਾਂ ਦੇ ਉੱਤੇ ਜਵਾਬੀ ਹਮਲਾ ਕੀਤਾ, ਜਿਹਦੇ ਕਰਕੇ ਦੋਏ ਧਿਰਾਂ ਜਿਹੜੀਆਂ ਸੀਗੀਆਂ ਜੀ ਉਹ ਆਮੋ ਸਾਹਮਣੇ ਹੋ ਗਈਆਂ ਔਰ ਇਹਦੇ ਵਿੱਚ ਡਾਂਗਾਂ ਤੇ ਵੱਟਿਆਂ ਦੀ ਜਿਹੜੀ ਹੈ ਜੀ ਉਹ ਵੀ ਵਰਤੋਂ ਕੀਤੀ ਗਈ। ਪੁਲਿਸ ਨੇ ਜਿਹੜਾ ਆ ਕੇ ਇਹ ਦੋਨਾਂ ਧਿਰਾਂ ਜਿਹੜੀਆਂ ਸੀਗੀਆਂ ਜੀ ਉਹਨੂੰ ਵੱਖੋ ਵੱਖਰਾ ਕੀਤਾ। ਤਾਂ ਇਹ ਐਕਚੁਅਲੀ ਜੋ ਕੁਝ ਚੱਲ ਰਿਹਾ ਜੀ, ਜਿਵੇਂ ਅਕਾਲੀ ਦਲ ਨੇ ਹਮਾਇਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਅਜੇ ਤੁਰੀ ਫਿਰਦੀ ਆ ਇਹ ਪਤਾ ਕਰਦੀ ਕਿ ਕਿਹੜੇ ਕਿਹੜੇ ਗਏ ਸੀਗੇ ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਦੀ ਜਿਹੜੀ ਇਨਫੋਰਮੇਸ਼ਨ ਆ ਉਹ 7 ਮਾਰਚ ਨੂੰ ਦਿੱਤੀ ਜਾਊਗੀ ਅਕਾਲ ਤਖਤ ਨੂੰ। ਉਦੋਂ ਬਾਅਦ ਕੀ ਹੁੰਦਾ, ਅਕਾਲ ਤਖਤ ਕੀ ਕਹਿੰਦਾ, ਇਹ ਲੱਗ ਰਿਹਾ ਜੀ ਕਿ ਇਹ ਟਕਰਾਓ ਵਾਲੀ ਜਿਹੜੀ ਸਥਿਤੀ ਆ ਉਹ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਮੁੜ ਕੇ ਬਣ ਸਕਦੀ ਆ। ਹਾਂ, ਇਹ ਅਕਾਲੀ ਦਲ ਤੇ ਪ੍ਰੇਮੀਆਂ ਵਿਚਾਲੇ ਨਹੀਂ ਹੋਊਗੀ ਕਿਉਂਕਿ ਪ੍ਰੇਮੀ ਅਕਾਲੀ ਬਣ ਗਏ ਨੇ ਤੇ ਅਕਾਲੀ ਪ੍ਰੇਮੀ ਬਣ ਗਏ ਨੇ। ਦੂਜੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿਚਾਲੇ ਇਹ ਟਕਰਾਅ ਜਿਹੜਾ ਜੀ ਜ਼ਰੂਰ ਵੱਧ ਸਕਦਾ। ਬਿਲਕੁਲ ਜੀ ਵਧੂਗਾ। ਜਿਸ ਤਰ੍ਹਾਂ ਉਹ ਦੋ ਸੂਬਿਆਂ ਦੀ ਗੱਲ ਕੀਤੀ ਹੈ ਇੱਥੇ ਵੀ ਇਸ ਤਰ੍ਹਾਂ ਦਾ ਕੁਛ ਨਾ ਕੁਛ ਗੜਬੜ ਹੈਗੀ ਆ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਭਾਰਤ ਦੇ ਵਿੱਚ ਪ੍ਰਦੂਸ਼ਣ ਬਹੁਤ ਆ ਤੇ ਕਹਿੰਦੇ ਹਰ ਮਿੰਟ ਵਿੱਚ ਹੁੰਦੀ ਹੈ 2 ਭਾਰਤੀਆਂ ਦੀ ਮੌਤ। ਜੀ ਭਾਰਤ ਦੀ ਜਿਹੜੀ ਇਹ ਇਸ ਵੇਲੇ ਪਵਨ ਹੈ ਜੀ ਉਹ ਇੰਨੀ ਦੂਸ਼ਿਤ ਜਿਹੜੀ ਆ ਉਹ ਹੋ ਗਈ ਆ ਕਿ ਇੱਕ ਜਿਹੜੀ ਰਿਪੋਰਟ ਆਈ ਆ ਉਹ ਹੈਰਾਨ ਕਰ ਦੇਣ ਵਾਲੀ ਔਰ ਬੜੀ ਡਰਾਉਣੀ ਆ ਕਿ ਰੋਜ਼ 2 ਬੰਦਿਆਂ ਦੀ ਮੌਤ ਜਿਹੜੀ ਹੈ ਜੀ ਉਹ ਪੋਲਿਊਸ਼ਨ ਦੇ ਨਾਲ ਭਾਰਤ ਦੇ ਵਿੱਚ ਹੋ ਰਹੀ ਹੈ। ਮੈਡੀਕਲ ਜਰਨਲ ਦੀ ਲਾਂਸੈਟ ਜਿਹੜਾ ਜੀ ਉਹਨੇ 10 ਲੱਖ ਭਾਰਤੀਆਂ ਦੀ ਹਰ ਵਰੇ ਹਵਾ ਪ੍ਰਦੂਸ਼ਣ ਦੇ ਨਾਲ ਮੌਤ ਹੁੰਦੀ ਜਿਹੜੀ ਉਹ ਦੱਸੀ ਆ। ਵਿਸ਼ਵ ਦੇ ਸਭ ਤੋਂ ਵੱਧ ਦੂਸ਼ਿਤ ਸ਼ਹਿਰਾਂ ਦੇ ਵਿੱਚ ਭਾਰਤ ਦੇ ਸ਼ਹਿਰ ਜਿਹੜੇ ਉਹ ਸ਼ਾਮਲ ਨੇ। ਇਸੇ ਹਫ਼ਤੇ ਰਿਲੀਜ਼ ਕੀਤੀ ਗਈ ਹੈ ਜੀ 2010 ਦੇ ਅੰਕੜਿਆਂ ਦੇ ਉੱਤੇ ਇਹ ਆਧਾਰਿਤ ਰਿਪੋਰਟ। ਕਿਹਾ ਗਿਆ ਜੀ ਕਿ ਜਿਹੜਾ ਇਹਦੇ ਨਾਲ ਜਿਹੜਾ ਜੀ ਬੱਚਿਆਂ ਦੇ ਸਮੇਂ ਤੋਂ ਪਹਿਲਾਂ ਜਿਹੜਾ ਜੀ ਉਹ ਜਨਮ ਹੋ ਜਾਂਦਾ ਹੈ। ਇਹਦਾ ਰੀਜ਼ਨ ਵੀ ਪੋਲਿਊਸ਼ਨ ਦੱਸਿਆ ਗਿਆ ਔਰ ਦੱਖਣੀ ਏਸ਼ੀਆ ਇਸ ਵੇਲੇ ਸਭ ਤੋਂ ਵੱਧ ਇਹਦੀ ਮਾਰ ਦੇ ਵਿੱਚ ਜਿਹੜਾ ਜੀ ਉਹ ਕਿਹਾ ਗਿਆ। ਹਵਾ ਪ੍ਰਦੂਸ਼ਣ ਤੇ ਮੌਸਮ ਦੀ ਤਬਦੀਲੀ ਜਿਹੜੀ ਹੈ ਜੀ ਉਹ ਇੱਕ ਦੂਜੇ ਦੇ ਨਾਲ ਜੁੜੀ ਹੋਈ ਦੱਸੀ ਗਈ ਹੈ। ਮੈਡੀਕਲ ਜਰਨਲ ਇਹ ਕਹਿੰਦਾ ਜੀ ਕਿ ਮੌਸਮ ਦੀ ਤਬਦੀਲੀ ਦਾ ਮਨੁੱਖੀ ਜੀਵਨ ਦੇ ਉੱਤੇ ਮਾਰੂ ਅਸਰ ਪੈ ਰਿਹਾ। ਜੇ ਸਹੀ ਸਟੈਪ ਜਿਹੜੇ ਆ ਉਹ ਨਾ ਚੁੱਕੇ ਗਏ ਤਾਂ 21ਵੀਂ ਸਦੀ ਦੇ ਵਿੱਚ ਮਨੁੱਖੀ ਜੀਵਨ ਦੇ ਵਾਸਤੇ ਸਭ ਤੋਂ ਘਾਤਕ ਜਿਹੜਾ ਜੀ ਇਹੀ ਸਾਬਤ ਹੋਊਗਾ। 48 ਉੱਘੇ ਸਾਇੰਸਦਾਨਾਂ ਦੇ ਵੱਲੋਂ ਕੀਤੀ ਗਈ ਖੋਜ ਦੇ ਵਿੱਚ ਇਹ ਦੱਸਿਆ ਗਿਆ ਜੀ ਕਿ ਪਟਨਾ ਤੇ ਨਵੀਂ ਦਿੱਲੀ ਦੁਨੀਆ ਦੇ ਸਭ ਤੋਂ ਦੂਸ਼ਿਤ
ਸ਼ਹਿਰ ਨੇ ਔਰ ਇੱਥੇ PM 2.5 ਹੈ ਜਿਹੜਾ ਸਭ ਤੋਂ ਵੱਧ ਅਸਰ ਦਿਲ ਦੇ ਉੱਤੇ ਇਹਦਾ ਜਿਹੜਾ ਜੀ ਉਹ ਪੈਂਦਾ। ਹਰ ਸਾਲ 18,000 ਲੋਕਾਂ ਦੀ ਹਵਾ ਪ੍ਰਦੂਸ਼ਣ ਕਰਕੇ ਜਿਹੜੀ ਇਹਦੀ ਮੌਤ ਹੁੰਦੀ ਹੈ। ਕੁਝ ਭਾਰਤੀ ਰਿਪੋਰਟਾਂ ਇਹ ਖੰਡਨ ਕਰਦੀਆਂ ਨੇ ਜੀ। ਉਹ ਕਹਿੰਦੇ ਆ ਇਸ ਗੱਲ ਦੀ ਕਿ ਕੋਲੇ ਦੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਜਿਹੜੇ ਆ ਜੀ ਉਹਦੇ ਕਰਕੇ ਹਵਾ 50% ਦੂਸ਼ਿਤ ਜਿਹੜੀ ਹੈ ਜੀ ਉਹ ਹੋ ਰਹੀ ਹੈ। ਸਵਾਲ ਇਹੀ ਫੇਰ ਆ ਜਾਂਦਾ ਜੀ ਕਿ ਜਿੰਨੀ ਦੇਰ ਤੱਕ ਸਰਕਾਰਾਂ ਮੰਨਦੀਆਂ ਹੀ ਨਹੀਂ ਇਸ ਗੱਲ ਨੂੰ ਤੇ ਉਨੀ ਦੇਰ ਤੱਕ ਫਿਰ ਉਹਦਾ ਹੱਲ ਵੀ ਜਿਹੜਾ ਜੀ ਉਹ ਕੀ ਕੱਢਿਆ ਜਾ ਸਕਦਾ। ਬਿਲਕੁਲ ਜੀ ਬਿਲਕੁਲ, ਹੱਲ ਕੱਢਣ ਦੇ ਉਹਨਾਂ ਦੇ ਅਸਾਰ ਪਸਾਰ ਵੀ ਨਹੀਂ ਤੇ ਆਜ਼ਨਾਵਾਂ। ਮਾੜੇ ਦਿਨ ਆਏ ਲੱਗਦੇ ਆਗੂਆਂ ਦੇ ਪਾਵਰਕਾਮ ਵੀ ਛਾਪੇ ਆ ਜੜੀ ਜਾਂਦੀ। ਮਾੜੇ ਦਿਨ ਆਏ ਲੱਗਦੇ ਆਗੂਆਂ ਦੇ ਪਾਵਰਕਾਮ ਵੀ ਛਾਪੇ ਹੈ ਜੜੀ ਜਾਂਦੀ। ਜਿਨ੍ਹਾਂ ਵੰਨੀ ਬਕਾਏ ਸਨ ਬਹੁਤ ਭਾਰੇ ਖੜੇ ਪੈਰ ਵਸੂਲਣ ਲਈ ਅੜੀ ਜਾਂਦੀ। ਘਰ ਕਿਸੇ ਦਾ ਹੋਰ ਅੱਡਾ ਹੱਟੀ ਕਿਸੇ ਦੀ ਵੱਲ ਨੂੰ ਚੜੀ ਜਾਂਦੀ। ਮੁੱਛ ਕੁੰਡੀ ਤੇ ਟੌਰ ਸੀ ਲੀਡਰਾਂ ਦਾ ਹੱਦ ਤੱਕ ਬੇਲੀਓ ਹੋਈ ਆ ਬੜੀ ਜਾਂਦੀ। ਕੀਤੀ ਸ਼ਰਮ ਨਾ ਕਦੇ ਸੀ ਲੀਡਰਾਂ ਨੇ ਗਿੱਝੇ ਹੋਏ ਸੀ ਲੁੱਟ ਮਚਾਉਣ ਆਗੂ। ਕੀਤੀ ਸ਼ਰਮ ਨਾ ਕਦੇ ਸੀ ਲੀਡਰਾਂ ਨੇ ਗਿੱਝੇ ਹੋਏ ਸੀ ਲੁੱਟ ਮਚਾਉਣ ਆਗੂ। ਪਾਵਰਕਾਮ ਦੀ ਦੇਖ ਕੇ ਆਈ ਗੱਡੀ ਹੁਣ ਲੱਗੀ ਅੱਖ ਚਰਾਉਣ ਆਗੂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਕਰਦੇ ਨੇ ਸਾਡੇ ਨਾਲ ਕੁਛ ਕੁ ਜੋ ਸੁਰਖੀਆਂ ਹੁੰਦੀਆਂ ਨੇ ਅਖਬਾਰਾਂ ਦੇ ਵਿੱਚ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।